ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 29 ਸਤੰਬਰ 2015 13 ਸੂ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕੁਝ ਪਿਛਲੀਆਂ ਘਟਨਾਵਾਂ। ਦੇਖੋ, ਕੱਲ ਦੇ ਪ੍ਰੋਗਰਾਮ 'ਚ ਅਸੀਂ ਵੀਕਐਂਡ ਡਿਸਕਸ ਨਹੀਂ ਸੀ ਕੀਤਾ ਕਿਉਂਕਿ ਇੱਕ ਤਾਂ ਆਰਟੀਕਲ ਆਪਣੇ ਆਪ 'ਚ ਹੀ ਉਹ ਇੰਨਾ ਕੁ ਲੰਬਾ ਸੀ ਸਰ ਮਨੋਹਰ ਸਿੰਘ ਗਿੱਲ ਦਾ, ਤੇ ਦੂਸਰਾ ਅਸੀਂ ਦੇਖ ਰਹੇ ਸੀ ਕਿ ਇਸ ਡਿਵੈਲਪਮੈਂਟ ਦੇ ਨਾਲ, ਕਿਉਂਕਿ ਵੀਰਵਾਰ ਦੇ ਸ਼ੋਅ 'ਚ ਥਰਸਡੇ ਦੇ ਸ਼ੋਅ ਜਿਹੜਾ ਕਿ ਇੱਕਦਮ ਬਾਅਦ ਉਸ ਇਹਨਾਂ ਅਕਾਲ ਤਖਤ ਔਰ ਦੂਸਰੇ ਤਖਤਾਂ ਦੇ ਜਥੇਦਾਰਾਂ ਨੇ ਜਿਹੜਾ ਆਪਣਾ ਮੂੰਹ ਕਾਲਾ ਕਰਵਾਇਆ, ਪੰਥ ਦੀ ਹੇਠੀ ਕਰਵਾਈ ਹੈ ਔਰ ਸਿੱਖ ਰਵਾਇਤਾਂ ਨੂੰ ਮਲੀਆਮੇਟ ਕਰਨ ਵੱਲ ਕਦਮ ਵਧਾਏ ਨੇ, ਉਸ ਦੇ ਉੱਤੇ ਅਸੀਂ ਸਪੈਸ਼ਲ ਸ਼ੋਅ ਕੀਤਾ ਸੀ ਫਰਾਈਡੇ। ਫਿਰ ਜਿਹੜਾ ਪ੍ਰੋਟੈਸਟ ਵਾਲਾ ਪਾਰਟ ਸੀ। ਸੋ ਅੱਜ ਅਸੀਂ ਜਿੱਥੇ ਵੀਕਐਂਡ ਦੀਆਂ ਅਹਿਮ ਜਿਹੜੀਆਂ ਘਟਨਾਵਾਂ ਨੇ ਉਸ ਦਾ ਵੀ ਨੋਟਿਸ ਲਵਾਂਗੇ। ਉੱਥੇ ਜਿਹੜੇ ਅੱਜ ਕੀ ਚੱਲ ਰਿਹਾ ਹੈ, ਕਿਵੇਂ ਸ਼੍ਰੋਮਣੀ ਕਮੇਟੀ ਦੇ ਹਾਊਸ ਵੱਲੋਂ ਜ਼ਬਰਦਸਤੀ, ਜਿਸ ਹਾਊਸ ਨੂੰ ਕੋਈ ਕਾਨੂੰਨੀ ਮਾਨਤਾ ਨਹੀਂ ਹੈ, ਇਹਨਾਂ ਨੇ ਜ਼ਬਰਦਸਤੀ ਜਿਹਨੂੰ ਕਹਿੰਦੇ ਨੇ ਕਿ ਵੀ ਟੂ ਸ਼ਵ ਅੰਡਰ ਦਾ ਥਰੋਟ, ਯਾਨੀ ਕਿ ਗਲੇ ਦੇ ਵਿੱਚ ਤੂੜ ਕੇ ਪਾਣਾ। ਔਰ ਈਵਨ ਇਹਨਾਂ ਦੀ ਮਾਊਥਪੀਸ ਅਖਬਾਰ ਅਜੀਤ ਨੇ ਇਸ ਦੀ ਗੱਲ ਕੀਤੀ ਹੈ ਜਿਸ ਦਾ ਮੈਂ ਜ਼ਿਕਰ ਕਰਾਂਗਾ। ਸੋ ਲੇਕਿਨ ਕਿਉਂਕਿ ਅਕਸਰ ਇਹ ਗੱਲ ਕੀਤੀ ਜਾਂਦੀ ਹੈ ਸਾਡੇ ਬਹੁਤ ਸਾਰੇ ਵੀਰਾਂ ਭੈਣਾਂ ਵੱਲੋਂ ਕਿ ਜੀ ਗੁਰਦੁਆਰਿਆਂ ਦੇ ਵਿੱਚ ਹੀ ਸਾਡੇ ਸਾਰੇ ਪ੍ਰੋਗਰਾਮ ਜਾਂ ਵਿਚਾਰਾਂ ਉਹ ਵੀ ਇੱਕ ਪਾਸੜ ਹੁੰਦੀਆਂ ਨੇ ਔਰ ਸਾਨੂੰ ਬੌਧਿਕ ਪੱਖ ਤੋਂ ਜਿਹੜਾ ਇਹ ਸਾਰੇ ਇਸ਼ੂ ਨੂੰ, ਖਾਲਿਸਤਾਨ ਦੇ ਮੁੱਦੇ ਨੂੰ ਔਰ ਉਸ ਨਾਲ ਜੁੜੇ ਪਾਰਟ ਨੂੰ ਵਿਚਾਰਨਾ ਚਾਹੀਦਾ। ਸੋ ਇਸ ਗੱਲ ਨੂੰ ਹੀ ਮੱਦੇ ਨਜ਼ਰ ਰੱਖਦੇ ਹਾਂ ਜਿਹੜੀ ਸੈਮੀਨਾਰ ਦੀ ਗੱਲ ਮੈਂ ਕਰਾਂਗਾ ਵੇਰਵੇ ਨਾਲ। ਉਸ ਤੋਂ ਪਹਿਲਾਂ ਮੈਂ ਸਮੂਹ ਅਮਰੀਕਾ ਵਾਸੀ ਸਿੱਖ ਸੰਗਤਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ, ਖਾਸ ਤੌਰ ਤੇ ਸਿੱਖਸ ਫਾਰ ਜਸਟਿਸ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਸਮੂਹ ਗੁਰਦੁਆਰਾ ਕਮੇਟੀਆਂ ਦਾ ਕਿ ਜਿਨ੍ਹਾਂ ਨੇ ਮੋਦੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜੀ। ਸਾਡਾ ਫਰਾਈਡੇ ਦਾ ਪ੍ਰੋਟੈਸਟ ਜਿਸ ਨੂੰ ਬੜਾ ਵਾਈਡਲੀ ਕਵਰ ਕੀਤਾ ਗਿਆ, ਨਾ ਸਿਰਫ ਈਵਨ ਪੀਟੀਆਈ ਜਿਹੜੀ ਭਾਰਤ ਦੀ ਨਿਊਜ਼ ਏਜੰਸੀ ਹੈ ਜਿਹਨੇ ਜਿਹੜਾ ਫਰੀਮੌਂਟ, ਗੂਗਲ ਜਾਂ ਫੇਸਬੁੱਕ ਦੇ ਬਾਹਰ ਜਿਹੜੇ ਪ੍ਰੋਟੈਸਟ ਪਿਕਟਿੰਗਸ ਹੋਈਆਂ ਉਹਨਾਂ ਨੂੰ ਤਾਂ ਗੋਲ ਕਰ ਦਿੱਤਾ ਹੈ, ਪਰ ਨਿਊਯਾਰਕ ਦਾ ਵੀ ਇੰਨਾ ਕੰਪੈਲਿੰਗ ਉਹ ਇਵੈਂਟ ਸੀ ਕਿਉਂਕਿ ਉਸ ਦਿਨ ਪੋਪ ਵੀ ਅੰਦਰ ਐਡਰੈਸ ਕਰ ਰਿਹਾ ਸੀ। ਔਰ ਮੈਂ ਉਹਦੇ 'ਚ ਆਪਣੇ ਪਾਰਟ 'ਚ ਕਿਹਾ ਸੀ, ਮੈਂ ਕਿਹਾ ਜੀ ਇਹ ਵੀ ਇੱਕ ਆਇਰਨੀ ਹੈ ਕਿ ਇੱਕ ਪਾਸੇ ਹੋਲੀ ਮੈਨ ਹੈ ਪੋਪ ਅੰਦਰ ਬੋਲ ਰਿਹਾ, ਇੱਕ ਪਾਸੇ ਸ਼ੈਤਾਨ ਹੈ ਜੀ। ਔਰ ਉਹ ਬੜਾ ਜ਼ੋਰਦਾਰ ਪ੍ਰੋਟੈਸਟ ਸੀ, ਉਸ ਨੂੰ ਪੀਟੀਆਈ ਨੇ ਕਵਰ ਕੀਤਾ ਔਰ ਟ੍ਰਿਬਿਊਨ ਸਮੇਤ ਸਾਰੀਆਂ ਅਖਬਾਰਾਂ ਨੇ ਫਰੰਟ ਪੇਜ ਤੇ ਉਸ ਦੀ ਕਵਰੇਜ ਲਾਈ। ਔਰ ਉਸ ਦੇ ਲਈ ਅਸੀਂ ਆਪਣੀਆਂ ਖਾਸ ਤੌਰ ਤੇ ਵਾਸ਼ਿੰਗਟਨ ਡੀਸੀ ਦੀਆਂ ਸਿੱਖ ਸੰਗਤਾਂ, ਗੁਰਦੁਆਰਾ ਸਿੰਘ ਸਭਾ ਜਿਹੜੇ ਕਿ ਸਪੈਸ਼ਲੀ ਇਸ ਦੇ ਲਈ ਬੱਸ ਲੈ ਕੇ ਆਏ, ਫਿਲਾਡੈਲਫੀਆ ਸਿੱਖ ਸੰਗਤਾਂ ਜਿਹੜੇ ਬੱਸ ਲੈ ਕੇ ਆਏ, ਗਲੈਨ ਰੌਕ ਤੋਂ ਵੀ ਬੱਸਾਂ ਸੀ ਔਰ ਬਹੁਤ ਜ਼ਿਆਦਾ ਉਤਸ਼ਾਹ ਵਾਲਾ ਮਾਹੌਲ ਸੀ ਕਿਉਂਕਿ ਉਸ ਦਿਨ ਬਹੁਤ ਸਾਰੇ ਪ੍ਰੋਟੈਸਟ ਹੋ ਰਹੇ ਸਨ। ਸੋ ਬਹੁਤ ਸਾਰੀ ਥਾਂ ਤੇ ਨਹੀਂ ਮਿਲੀ ਔਰ ਲੰਬੇ ਰੁੱਖ ਥਾਂ ਹੋਣ ਕਰਕੇ ਬਹੁਤ ਵਾਰ ਜਿਹੜੇ ਅੱਗੇ ਖੜਿਆ 100-200 ਹੈ ਉਹੀ ਨਜ਼ਰ ਆਉਂਦਾ, ਲੇਕਿਨ ਪਿੱਛੇ ਤੱਕ ਸਿੱਖ ਸੰਗਤਾਂ, ਬੀਬੀਆਂ ਔਰ ਬੱਚੇ ਵੀ ਬੜੇ ਉਤਸ਼ਾਹ ਦੇ ਨਾਲ ਉਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ। ਔਰ ਅਸੀਂ ਉਹਨਾਂ ਸਮੂਹ ਸਿੱਖ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਕਿ ਇੱਕ ਵਰਕਿੰਗ ਡੇ ਫਰਾਈਡੇ, ਫਿਰ ਪੋਪ ਕਿਉਂਕਿ ਟਾਊਨ 'ਚ ਸੀ, ਆਲਮੋਸਟ ਸ਼ਹਿਰ ਚਾਰ ਫੇਰੇ ਉਹ ਬੰਦ ਸੀ, ਕਈ ਵਾਰੀ ਦੂਰ ਗੱਡੀਆਂ ਖੜੀਆਂ ਕਰਕੇ ਪੈਦਲ ਤੁਰ ਕੇ ਆਉਣ ਵਾਲੀ ਗੱਲ ਸੀ। ਸੋ ਅਸੀਂ ਈਵਨ ਪੋਪ ਔਰ ਉਹਨਾਂ ਦਾ ਜਿਹੜਾ ਸਾਰਾ ਅਮਲਾ ਫੈਲਾ ਸਿਕਿਉਰਿਟੀ ਹੈ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਕਿ ਜਿੱਥੇ ਇੱਕ ਪਾਸੇ ਭਾਰਤ ਦੇ ਵਿੱਚ ਵੀ ਅੱਜ ਉਹ ਸਿਚੁਏਸ਼ਨ ਹੈ ਕਿ ਜਿਵੇਂ ਮਦਰਾਸ ਦੀ ਖਬਰ ਸੀ ਕਿ ਟ੍ਰੇਨ ਤੇ ਟਰੈਵਲ ਕਰਨ ਵਾਲੇ ਸਿੱਖ ਨੂੰ ਪੱਗ ਲਾਉਣ ਲਈ ਕਿਹਾ ਗਿਆ ਕਿਉਂਕਿ ਪੋਪ ਦਾ ਜਿਹੜਾ ਇੰਟਰਫੇਥ ਸੈਮੀਨਾਰ ਟਾਈਪ ਸੀ ਜਿਹਦੇ 'ਚ ਪਬਲਿਕ ਬਹੁਤ ਵੱਡੀ ਗਿਣਤੀ 'ਚ ਆਈ, ਉੱਥੇ ਸਿੱਖ ਧਰਮ ਨੂੰ ਬਰਾਬਰ ਮਾਨਤਾ ਦਿੱਤੀ ਗਈ। ਸਿੱਖ ਧਰਮ ਵੱਲੋਂ ਡਾਕਟਰ ਸਤਪਾਲ ਸਿੰਘ, ਬੀਬੀ ਗੁਨੀਸ਼ਾ ਕੌਰ ਉਸ ਨੇ ਪ੍ਰੈਜੈਂਟੇਸ਼ਨ ਦਿੱਤੀ, ਪਰ ਉਸ ਨਾਲੋਂ ਵੀ ਵੱਡੀ ਗੱਲ ਸੀ ਕਿ ਉਹਨਾਂ ਨੂੰ ਪਹਿਲਾਂ ਕਨਵੇ ਕਰ ਦਿੱਤਾ ਗਿਆ ਸੀ ਕਿ ਕਿਰਪਾਨ ਸਾਡਾ ਜਿਹੜਾ ਹੈ ਉਹ ਸਾਡੇ ਵਜੂਦ ਦਾ ਹਿੱਸਾ ਹੈ ਔਰ ਜੇ ਪੋਪ ਦੇ ਇਕੱਠ ਦੇ ਵਿੱਚ ਅਸੀਂ ਆਉਣਾ ਹੈ, ਸਾਡੇ ਨੁਮਾਇੰਦੇ ਜਿਨ੍ਹਾਂ ਨੂੰ ਇਨਵਾਈਟ ਕੀਤਾ ਕਿਉਂਕਿ ਯੂਨਾਈਟਿਡ ਸਿੱਖਸ ਦੇ ਵੀ ਲਗਭਗ 6 ਨੁਮਾਇੰਦੇ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਸ਼ਾਇਦ 3 ਬੀਬੀਆਂ ਉਹਨਾਂ ਨੇ ਵੀ ਪਾਰਟਿਸਿਪੇਟ ਕੀਤਾ। ਸੋ ਉਹਨਾਂ ਨੂੰ ਕਿਹਾ ਗਿਆ ਸੀ ਕਿ ਉਹ ਕਿਰਪਾਨ ਦੇ ਨਾਲ ਹੀ ਅੰਦਰ ਆਣਗੇ।
ਸੋ ਉਹਨਾਂ ਨੂੰ ਬਹੁਤ ਸਤਿਕਾਰਪੂਰਵਕ ਤਰੀਕੇ ਦੇ ਨਾਲ, ਜਿੱਥੇ ਬਾਹਰ ਸਿਕਿਉਰਿਟੀ ਬਾਕੀਆਂ ਦਾ ਚੈੱਕ ਵੀ ਕਰ ਰਹੇ ਸੀ, ਉਹਨਾਂ ਨੇ ਉਹਨਾਂ ਨੂੰ ਸਣੇ ਕਿਰਪਾਨ ਉਸ ਇਕੱਠ ਦੇ ਵਿੱਚ ਆਣ ਦਿੱਤਾ। ਔਰ ਉਸ ਦੇ ਲਈ ਅਸੀਂ ਸ਼ੁਕਰਗੁਜ਼ਾਰ ਹੈ ਕਿ ਇਹ ਸਾਡਾ ਇੱਕ ਧਰਮ ਨਾਲ ਜੁੜਿਆ ਹੋਇਆ ਇਨਸਾਨ ਹੀ ਦੂਸਰੇ ਧਰਮ ਦੇ ਜਿਹੜੇ ਫੇਥ ਦੇ ਨਾਲ ਜੁੜੀਆਂ ਹੋਈਆਂ ਪਰੰਪਰਾਵਾਂ ਨੇ, ਉਹਨਾਂ ਦੀਆਂ ਜਿਹੜੀਆਂ ਨੇ ਮਾਨਤਾਵਾਂ ਨੇ, ਉਹਨਾਂ ਨੂੰ ਸਮਝ ਸਕਦਾ। ਔਰ ਜਿਹੜਾ ਪ੍ਰੋਟੈਸਟ ਹੈ, ਪਾਕਿਸਤਾਨੀ ਮੀਡੀਆ ਨੇ ਵੀ ਜਿਸ ਕਦਰ ਉਹਨਾਂ ਦੇ ਵਿੱਚ ਦੁਨੀਆ ਟੀਵੀ, ਜੀਓ ਟੀਵੀ, ਜਿਨ੍ਹਾਂ ਨੇ ਮੈਨੂੰ ਨਿੱਜੀ ਤੌਰ ਤੇ ਵੀ ਇੰਟਰਵਿਊ ਕੀਤੇ, ਔਰ ਇਸ ਤੋਂ ਇਲਾਵਾ ਈਵਨ ਉਹਨਾਂ ਦੇ ਪ੍ਰਿੰਟ ਮੀਡੀਆ, ਰੋਜ਼ਨਾਮਚਾ, ਦਿੱਲੀ ਪਾਕਿਸਤਾਨ, ਉਹਨਾਂ ਦੇ ਜਿਹੜਾ ਕੋਰਸਪੋਂਡੈਂਟ ਜਿਨ੍ਹਾਂ ਦੇ ਵਿੱਚ ਮਿਸਟਰ ਸੋਹਰਵਰਦੀ ਨੇ, ਈਵਨ ਲਗਾਤਾਰ 3 ਦਿਨ ਇਸ ਦੇ ਉੱਤੇ ਸਟੋਰੀ ਕੀਤੀ। ਕਿਉਂਕਿ ਮੇਰੀ ਚਾਹਨਾ ਤੇ ਵੈਸਟ ਕੋਸਟ ਵਾਲੀ ਹੈ, ਕਿਉਂਕਿ ਉੱਥੇ 3 ਮੇਜਰ ਜਿਹੜੀਆਂ ਨੇ ਇਵੈਂਟਸ ਸਨ। ਉਸ ਨੇ ਮੋਦੀ ਨੇ ਫੇਸਬੁੱਕ ਦੇ ਮਾਲਕ ਮਾਰਕ ਜ਼ੁਕਰਬਰਗ ਨੂੰ ਮਿਲਣਾ ਸੀ, ਫਿਰ ਗੂਗਲ ਵਾਲਿਆਂ ਦੇ ਨਾਲ ਵੀ ਮੁਲਾਕਾਤ ਸੀ, ਔਰ ਤੀਸਰਾ ਉਹਨੇ ਜਿਹੜਾ ਮੇਨ ਸੈਨੋਜ਼ੇ ਦੇ ਵਿੱਚ SAP ਸੈਂਟਰ 'ਚ ਜਿਹੜਾ ਉੱਥੇ ਉਹਨਾਂ ਨੇ ਬੜੀ ਵੱਡੀ ਕਰਾਊਡ ਇਕੱਠੀ ਕੀਤੀ ਸੀ, ਬੋਲਣਾ ਸੀ। ਔਰ ਸਿੱਖ ਸੰਗਤਾਂ ਨੇ ਬੜੇ ਪੁਰਜੋਸ਼ ਅੰਦਾਜ਼ ਦੇ ਵਿੱਚ, ਜਿੱਥੇ ਫੇਸਬੁੱਕ ਦੇ ਬਾਹਰ ਪਿਕਟਿੰਗ ਕੀਤੀ, ਗੂਗਲ ਦੇ ਬਾਹਰ ਕੀਤੀ, ਉੱਥੇ ਜਿਹੜਾ ਸੈਪ ਦੇ ਬਾਹਰ ਇਹਨਾਂ ਦੇ ਦਾ ਪ੍ਰੋਟੈਸਟ ਸੀ, ਉਹ ਜਿਹਨੂੰ ਕਹਿੰਦੇ ਨੇ ਕੈਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਔਰ ਉਹਦੇ 'ਚ ਸਿੱਖ ਸੰਗਤਾਂ ਦੂਰ ਦੁਰਾਡਿਓਂ, ਸੈਕਰਾਮੈਂਟੋ ਹੋਏ, ਫਰੈਜ਼ਨੋ ਹੋਏ, LA ਹੋਏ, ਔਰ ਬਹੁਤ ਸਾਰੇ ਗੁਰਦੁਆਰਿਆਂ ਤੋਂ ਜਿਹੜੀਆਂ ਨੇ ਸਪੈਸ਼ਲ ਬੱਸਾਂ ਇਸ ਦੇ ਲਈ ਆਈਆਂ, ਔਰ ਬਹੁਤ ਵੱਡੀ ਗਿਣਤੀ 'ਚ ਬੀਬੀਆਂ ਔਰ ਬੱਚਿਆਂ ਨੇ ਵੀ ਇਸ ਦੇ ਵਿੱਚ ਸ਼ਮੂਲੀਅਤ ਕੀਤੀ। ਬਹੁਤ ਵਾਰੇ ਹੁੰਦਾ ਹੈ ਕਿ ਪ੍ਰੋਟੈਸਟ ਦੇ ਵਿੱਚ ਮੇਲ ਨੰਬਰ ਜ਼ਿਆਦਾ ਹੁੰਦਾ, ਔਰ ਇਹ ਗੱਲ ਬੇਸ਼ੱਕ ਇੰਡੀਅਨ ਮੀਡੀਆ ਨੇ ਐਜ਼ ਯੂਜੂਅਲ, ਕਿਉਂਕਿ ਸਿਲੀਕਨ ਵੈਲੀ ਜਿਹਨੂੰ ਕਿ ਇਹ ਹਿੰਦੂ ਤੋਂ ਵੀ ਆਪਣਾ ਗੜ੍ਹ ਸਮਝਦੇ ਨੇ IT ਇੰਡਸਟਰੀ ਦੇ ਹਵਾਲੇ ਨਾਲ, ਸੋ ਉਹ ਸਮਝਦੇ ਸੀ ਕਿ ਇੱਥੋਂ ਦੀ ਖਬਰ ਬਾਹਰ ਨਾ ਨਿਕਲੇ ਕਿ ਇੱਥੇ ਵਿਰੋਧ ਹੋਇਆ। ਪਰ ਅਮਰੀਕਨ ਮੀਡੀਆ ਨੇ ABC, MSNBC ਔਰ ਦੂਸਰੇ ਜਿਹੜੇ ਇਹਨਾਂ ਦਾ ਪ੍ਰਿੰਟ ਮੀਡੀਆ ਹੈ, ਉਹਨਾਂ ਨੇ ਇਸ ਨੂੰ ਬੜੀ ਜ਼ਬਰਦਸਤ ਕਵਰੇਜ ਦਿੱਤੀ। ਔਰ ਜਿੱਥੇ ਸਿੱਖਸ ਫਾਰ ਜਸਟਿਸ ਨੇ ਜਿਵੇਂ ਮੌਕ ਟ੍ਰਾਇਲ, ਕੋਰਟ ਟ੍ਰਾਇਲ ਕਰਕੇ ਉਸ ਨੂੰ ਹੈਂਗ ਦੀ ਸਜ਼ਾ ਦਿਵਾਉਣ ਵਾਲਾ ਵੀ ਪਾਰਟ ਕੀਤਾ, ਉੱਥੇ ਉਸ ਦੇ ਪੁਤਲੇ ਨੂੰ ਵੀ ਜਿਹੜਾ ਇੱਥੇ ਵੀ ਜੁੱਤੀਆਂ ਮਾਰੀਆਂ ਗਈਆਂ, ਔਰ ਇੱਥੇ ਤਾਂ ਜਿਹੜਾ ਉਸ ਨੂੰ ਮੀਡੀਆ ਨੇ ਬੜਾ ਦਿਖਾ ਕੇ ਜਿਹੜਾ ਹਾਈਲਾਈਟ ਕੀਤਾ। ਸੋ ਇਹ ਬੜੀ ਜ਼ਰੂਰੀ ਸੀ ਸਾਡੇ ਲਈ ਕਿ ਇਹ ਮੈਸੇਜ ਇੱਥੋਂ ਜਾਂਦਾ ਕਿ ਬੇਸ਼ੱਕ ਅਮਰੀਕਾ, ਕਾਰਪੋਰੇਟ ਅਮਰੀਕਾ ਦੇ ਇੰਟਰਸਟ ਜਿਹੜੇ ਨੇ ਮੋਦੀ ਨਾਲ ਜੁੜੇ ਹੋਣਗੇ, ਔਰ ਉਹ ਅੱਖਾਂ ਉਹਨਾਂ ਨੇ ਬੰਦ ਕਰ ਲਈਆਂ ਹੋਣਗੀਆਂ, ਪਰ ਸਿੱਖ ਕੌਮ ਜਿਹੜੀ ਹੈ ਉਹ ਇਸ ਨੂੰ ਮੁਆਫ ਨਹੀਂ ਕਰੇਗੀ। ਔਰ ਇਹ ਸਾਰੇ ਦੇ ਲਈ ਵੀ ਮੈਂ ਕੈਲੀਫੋਰਨੀਆ ਦਾ ਸਿੱਖ ਸੰਗਤਾਂ ਦਾ ਵੀ, ਔਰ ਜਿਹੜੀਆਂ ਜਥੇਬੰਦੀਆਂ ਨੇ ਖਾਸ ਤੌਰ ਤੇ ਗੁਰਦੁਆਰਾ ਕਮੇਟੀਆਂ, ਸਿੱਖਸ ਫਾਰ ਜਸਟਿਸ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖ ਯੂਥ ਆਫ ਅਮਰੀਕਾ, ਇਹਨਾਂ ਸਾਰਿਆਂ ਦਾ ਮੈਂ ਧੰਨਵਾਦ ਵੀ ਕਰਨਾ ਚਾਹੁੰਦਾ। ਦੂਸਰਾ ਪਾਰਟ, ਜਿਵੇਂ ਮੈਂ ਕਿਹਾ ਵੀ ਮੈਂ ਖੁਦ ਪਾਰਟਿਸਿਪੇਟ ਕਰਨਾ ਚਾਹੁੰਦਾ ਸੀ, ਪਰ ਜਿਹੜਾ ਬਹੁਤ ਪਹਿਲਾਂ ਇਹਨਾਂ ਮੋਦੀ ਦੀ ਇਸ ਟ੍ਰਿਪ ਤੋਂ ਪਹਿਲਾਂ ਦੀ ਉਹਨਾਂ ਨੇ ਜਿਹੜਾ ਕੈਨੇਡਾ ਦੀਆਂ ਸਿੱਖ ਸੰਗਤਾਂ ਨੇ, ਖਾਸ ਤੌਰ ਤੇ ਬ੍ਰਿਟਿਸ਼ ਕੋਲੰਬੀਆ, ਕਿਉਂਕਿ ਮੇਰਾ ਕੁਝ ਸਮੇਂ ਤੋਂ ਉੱਥੇ ਜਾਣਾ ਨਹੀਂ ਹੋਇਆ, ਉਹਨਾਂ ਨੇ ਅਮਰੀਕਾ ਕੈਨੇਡਾ ਬਾਰਡਰ ਦੇ ਉੱਤੇ ਬਲਿੰਗਮ ਛੋਟਾ ਜਿਹਾ ਸ਼ਹਿਰ ਹੈ, ਉਸ ਦੇ ਕਮਿਊਨਿਟੀ ਕਾਲਜ ਦੇ ਆਡੀਟੋਰੀਅਮ ਦੇ ਵਿੱਚ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਸੀ, ਔਰ ਜਿਸ ਦਾ ਵਿਸ਼ਾ ਸੀ ਕਿ ਸਿੱਖਸ ਇਨ ਦਾ 21st ਸੈਂਚੁਰੀ, ਚੈਲੰਜਸ ਐਂਡ ਸੋਲਿਊਸ਼ਨਸ। ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਨੇ, ਖਾਸ ਤੌਰ ਤੋਂ ਕੈਨੇਡਾ ਤੋਂ, ਔਰ ਬਾਰਡਰ ਕ੍ਰਾਸ ਕਰਨਾ, ਉੱਥੇ ਵੀ ਵਕਤ ਲਾਣਾ, ਔਰ ਉਹਨਾਂ ਚੋਂ ਬਹੁਤ ਸਾਰੇ ਉਹ ਸੀ ਜਿਨ੍ਹਾਂ ਦੀ ਚਾਹਨਾ ਇਹ ਸੀ ਕਿ ਡਾਕਟਰ ਸਾਹਿਬ ਤੁਹਾਨੂੰ ਮਿਲਿਆ, ਮੁੱਤਾਂ ਹੋ ਗਈਆਂ, ਸਿਰਫ ਤੁਹਾਡਾ ਦੀਦਾਰ ਕਰਨ ਆਏ। ਔਰ ਮੈਂ ਕਿਉਂਕਿ ਇਹਦੇ 'ਚ ਜਿਹੜੇ ਪੈਨਲਿਸਟ ਸਨ, ਉਹਨਾਂ ਦੇ ਵਿੱਚ ਬਹੁਤ ਕਲੈਰਿਟੀ ਦੇ ਨਾਲ ਗੱਲ ਕਰਨ ਵਾਲੇ ਸਿੱਖ ਨੌਜਵਾਨ ਮਨਿੰਦਰ ਸਿੰਘ, ਜਿਨ੍ਹਾਂ ਨੇ ਮੈਨੂੰ ਕਿਹਾ ਕਿ ਜਦੋਂ ਮੈਂ ਉਹਨਾਂ ਦੀ ਤਾਰੀਫ ਵੀ ਕੀਤੀ ਉਹਨਾਂ ਦੇ ਲੈਕਚਰ ਦੀ, ਤਾਂ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਜਦੋਂ ਵੱਡੇ ਹੁੰਦੇ ਤੁਹਾਡੀਆਂ ਆਡੀਓ ਸਪੀਚਸ ਸੁਣ ਕੇ, ਉਦੋਂ ਵੀਡੀਓ ਤਾਂ ਨਹੀਂ ਸੀ, ਅਸੀਂ ਬੋਲਣਾ ਸਿੱਖਿਆ। ਪਰ ਮੈਨੂੰ ਇਸ ਗੱਲ ਦਾ ਮਾਣ ਹੁੰਦਾ ਹੈ, ਔਰ ਮੈਂ ਸਮਝਦਾ ਹਾਂ ਕਿ ਜਿਹੜਾ ਖਾਲਿਸਤਾਨ ਦਾ ਸਿੱਖੀ ਦਾ ਸਟੈਂਡਰਡ ਹੈ, ਝੰਡਾ ਹੈ, ਉਹ ਸਾਡੀ ਅਗਲੀ ਜਨਰੇਸ਼ਨ ਦੇ ਹੱਥਾਂ 'ਚ ਮਹਿਫੂਜ਼ ਹੈ। ਉਹ ਇੱਕ ਪੈਨਲਿਸਟ ਸਨ, ਔਰ ਦੂਸਰੇ ਪੈਨਲਿਸਟ ਡਾਕਟਰ ਇੰਦਰਾ, ਉਹਨਾਂ ਦਾ ਮਿਡਲ ਨੇਮ ਨਤਾਸ਼ਾ ਪ੍ਰਸਤਾ, ਉਹਨਾਂ ਦੇ ਫਾਦਰ ਸ਼ਾਇਦ ਜਿਹੜੇ ਨੇ ਡੱਚ ਮੂਲ ਦੇ ਨੇ, ਔਰ ਮਦਰ ਭਾਰਤੀ ਮੂਲ ਦੀ ਸੀ। ਸੋ ਇਹ ਬੀਬੀ ਉੱਥੇ ਐਂਥਰੋਪੋਲੋਜੀ, ਸੋਸ਼ੀਓਲੋਜਿਸਟ ਦੀ ਪ੍ਰੋਫੈਸਰ ਹੈ ਫੁੱਲ ਟਾਈਮ,
ਲੇਕਿਨ ਜਿਸ ਕਲੈਰਿਟੀ ਦੇ ਨਾਲ ਉਹ ਸਿੱਖਾਂ ਦੇ ਕੌਜ਼ ਨੂੰ ਪ੍ਰਮੋਟ ਕਰਦੀ ਹੈ ਇਮਾਨਦਾਰੀ ਦੇ ਨਾਲ, ਉੱਥੇ ਵੀ ਉਹਨਾਂ ਦੀ ਪ੍ਰੈਜੈਂਟੇਸ਼ਨ ਜਿਹਦੇ ਵਿੱਚ ਸਲਾਈਡ ਸ਼ੋਅ ਵੀ ਸੀ, ਉਹਨਾਂ ਨੇ ਆਪਣੀ ਪਾਕਿਸਤਾਨ ਵਿਜ਼ਿਟ ਦਾ ਜ਼ਿਕਰ ਕੀਤਾ, ਨਨਕਾਣਾ ਸਾਹਿਬ, ਪੰਜਾ ਸਾਹਿਬ ਉਹ ਜਾਂਦੇ ਨੇ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਗੱਲ ਭੁੱਲ ਜਾਓ ਕਿ ਬਾਹਰਲੇ ਮੁਲਕ ਜਿਹੜੇ ਨੇ, ਜਿਹੜੇ ਵਪਾਰੀ ਨੇ, ਪੈਸੇ ਦੇ ਪਿੱਛੇ ਪਏ ਨੇ, ਤੁਹਾਨੂੰ ਆਪਣੀ ਲੜਾਈ ਆਪ ਲੜਨੀ ਪਏਗੀ, ਔਰ ਇਹ ਤੁਹਾਡੇ ਲਈ ਜਿਹੜਾ ਹੈ ਆਪਣਾ ਘਰ ਬਣਾਏ ਬਿਨਾ ਨਹੀਂ ਹੈ ਕੋਈ ਵੀ ਗੁਜ਼ਾਰਾ, ਔਰ ਤੁਸੀਂ ਤਾਂ 1849 ਤੱਕ ਇੰਨੇ ਵੱਡੇ ਮੁਲਕ ਦੇ ਮਾਲਕ ਸੀ, ਔਰ ਤੁਹਾਡੇ 'ਚ ਨੇਸ਼ਨ ਸਟੇਟ ਦੇ ਸਾਰੇ ਕਰੈਕਟਰਿਸਟਿਕਸ ਨੇ, ਔਰ ਤੁਹਾਡਾ ਹੱਕ ਹੈ UN ਚਾਰਟਰ ਦੇ ਥੱਲੇ ਆਪਣੀ ਜਿਹੜੀ ਹੈ ਗੱਲ ਕਹਿਣ ਦਾ। ਸੋ ਕਨਕਲੂਜਨ ਦਾ ਜਿਹੜਾ ਫਾਈਨਲ ਸੈਗਮੈਂਟ ਮੇਰਾ ਸੀ, ਮੈਂ ਲਗਭਗ 1 ਘੰਟਾ ਜਿਹੜਾ ਉਹ ਐਡਰੈਸ ਕੀਤਾ, ਜਿੱਥੇ ਮੈਂ ਆਪਣੇ ਉਸ ਨੋਸਟੈਲਜੀਆ ਦੀ ਗੱਲ ਕੀਤੀ। ਮੈਂ ਕਿਹਾ ਵੀ ਜਿਹੜਾ ਗਾਣਾ ਤੁਸੀਂ ਬਹੁਤ ਬਚਪਨ 'ਚ ਸੁਣਿਆ ਹੁੰਦਾ ਹੈ, ਉਹ ਜਦੋਂ ਤੁਸੀਂ ਕਈ ਸਾਲਾਂ ਬਾਅਦ ਵੀ ਸੁਣਦੇ ਹੋ, ਤੁਸੀਂ ਕਲਿੱਕ ਕਰਦੇ ਹੋ। ਇਸੇ ਤਰ੍ਹਾਂ ਜਿਹੜੀ ਸਬਜ਼ੀ ਦਾਲ ਤੁਹਾਨੂੰ ਬਹੁਤ ਸਵਾਦ ਲੱਗੀ ਹੁੰਦੀ ਹੈ ਛੋਟੇ ਹੁੰਦੇ, ਉਹ ਟੇਸਟ ਤੁਹਾਨੂੰ ਹੁੰਦਾ ਹੈ। ਇਸੇ ਤਰ੍ਹਾਂ ਮੈਂ ਕਿਹਾ ਵੀ 1991 'ਚ ਜਦੋਂ ਮੈਂ ਸਪੋਕਸਪਰਸਨ ਪੰਥਕ ਕਮੇਟੀ ਬਣਿਆ ਤੇ ਮੇਰੀ ਪਹਿਲੀ ਵਿਜ਼ਿਟ ਜਿਹੜੀ ਹੈ ਉਹ ਸਰੀ ਦੀ ਸੀ, ਗੁਰੂ ਨਾਨਕ ਸਿੱਖ ਟੈਂਪਲ 'ਚ, ਔਰ ਮੈਂ ਕਿਹਾ ਵੀ ਜਿੰਨਾ ਕੁ ਮੈਂ ਪਿਆਰ, ਔਰ ਉਸ ਤੋਂ ਬਾਅਦ ਲਗਾਤਾਰ 5-6 ਸਾਲ ਜਿੰਨੀ ਦੇਰ ਮੈਂ ਕੈਲੀਫੋਰਨੀਆ ਰਿਹਾ, ਸਰੀ ਜਿਹੜਾ ਸੈਕੰਡ ਹੋਮ ਦੀ ਤਰ੍ਹਾਂ ਸੀ, ਜਿਵੇਂ ਇੱਥੋਂ ਵਾਸ਼ਿੰਗਟਨ DC ਜਾਣਾ ਹੁੰਦਾ ਹੈ ਜਾਂ ਵਾਸ਼ਿੰਗਟਨ DC ਤੋਂ ਨਿਊਯਾਰਕ ਆਉਣਾ ਹੁੰਦਾ ਹੈ। ਸੋ ਮੈਂ ਕਿਹਾ ਕਿ ਵੀ ਮੈਂ ਅੱਜ ਬਹੁਤ ਸਾਰੇ ਚਿਹਰੇ ਦੇਖ ਰਿਹਾ ਜਿਨ੍ਹਾਂ ਨੇ ਉਸ ਸਾਰੇ ਪੀਰੀਅਡ 'ਚ ਇਹਨਾਂ 25 ਸਾਲਾਂ 'ਚ ਵੀ ਲਗਾਤਾਰਤਾ ਨਾਲ ਖਾਲਿਸਤਾਨ ਦਾ ਝੰਡਾ ਬੁਲੰਦ ਰੱਖਿਆ। ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿੱਥੇ ਸਿੱਖ ਸੰਗਤਾਂ ਦੇ ਵਿੱਚ ਅੱਜ ਵੀ ਕੌਜ਼ ਦੇ ਲਈ ਹਮਦਰਦੀ ਹੈ, ਪਿਆਰ ਹੈ, ਤੁਰੇ ਹੋਏ ਨੇ, ਉੱਥੇ ਯੰਗਸਟਰਸ ਵੀ, ਔਰ ਸੀਐਟਲ ਤੋਂ ਸਾਡੇ ਨਾਲ ਲਗਭਗ 2 ਦਰਜਨ ਤੋਂ ਜ਼ਿਆਦਾ ਸਿੰਘ ਹੈ, ਕਿਉਂਕਿ ਐਤਵਾਰ ਦੁਪਹਿਰ ਦਾ ਦੀਵਾਨ ਮੈਂ ਸੀਐਟਲ ਦੇ ਮੁੱਖ ਗੁਰਦੁਆਰਾ ਸਾਹਿਬ 'ਚ ਐਡਰੈਸ ਕੀਤਾ, ਔਰ ਸੀਐਟਲ ਤੋਂ ਵੀ ਸਿੱਖ ਸੰਗਤਾਂ ਵੱਡੀ ਗਿਣਤੀ 'ਚ ਪਹੁੰਚੀਆਂ, ਔਰ TV 84 ਦੀ ਚਰਚਾ ਹਰ ਜ਼ਬਾਨ ਤੇ ਸੀ। ਔਰ ਮੈਨੂੰ ਕਈ ਵਾਰੀ ਇਸ ਗੱਲ ਦੀ ਖੁਸ਼ੀ ਹੁੰਦੀ ਹੈ, ਇੱਥੇ ਬੈਠੇ ਹਾਂ ਤਾਂ ਕਈ ਵਾਰ ਨਹੀਂ ਲੱਗਦਾ ਹੁੰਦਾ ਕਿ ਵੀ ਪਤਾ ਨਹੀਂ ਅਸੀਂ ਕਿੰਨਾ ਕੁ ਕਾਰਗਰ ਰੋਲ ਅਦਾ ਕਰ ਰਹੇ ਹਾਂ। ਸੋ ਬਹੁਤ ਸਾਰੇ ਉਹ ਵੀਰ ਭੈਣਾਂ ਆ ਕੇ ਦੀਵਾਨ ਦੇ ਵਿੱਚ ਵੀ, ਸੀਐਟਲ ਵੀ ਮਿਲੇ, ਸੈਮੀਨਾਰ ਵੇਲੇ ਵੀ ਉਹਨਾਂ ਨੇ, ਔਰ ਜਿਹੜੇ ਪ੍ਰਬੰਧਕ ਸਨ ਸੀਐਟਲ ਸੈਮੀਨਾਰ ਦੇ ਉਸ ਬਿਲਿੰਗਮ 'ਚ, ਉਹਨਾਂ ਨੇ ਇੱਕ ਵੱਡੀ ਸਕਰੀਨ ਦੇ ਉੱਤੇ ਪਹਿਲਾਂ ਸਾਡੇ ਜਿਹੜੇ ਸੱਚੋ ਸੱਚ ਦਾ ਐਪੀਸੋਡ ਹੈ ਉਹ ਚਲਾਇਆ, ਜਿਹਦੇ 'ਚ ਤੁਹਾਨੂੰ ਵੀ ਜਿਹੜਾ ਉਹਨਾਂ ਨੇ ਐਪਰੀਸ਼ੀਏਟ ਕੀਤਾ ਬਹੁਤ ਸਾਰਿਆਂ ਨੇ। ਉਹਨਾਂ ਨੇ ਕਿਹਾ ਕਿ ਜੀ ਇਹ ਇੱਕ ਬੜਾ ਅੱਛਾ ਫਾਰਮੈਟ ਹੈ, ਔਰ ਬਹੁਤ ਸਾਰੇ ਸਵਾਲ ਜਿਹੜੇ ਆਉਂਦੇ ਨੇ ਦਰਸ਼ਕਾਂ ਵੱਲੋਂ, ਉਹ ਬਹੁਤ ਵਾਰੀ ਸਾਡੇ ਆਪਣੇ ਸਵਾਲ ਹੀ ਸਾਨੂੰ ਲੱਗਦੇ ਹੁੰਦੇ ਨੇ, ਸਾਡਾ ਵੀ ਲਿਖਣ ਨੂੰ ਦਿਲ ਕਰਦਾ ਪਰ ਸਾਨੂੰ ਲੱਗਦਾ ਵੀ ਸਾਡੇ ਸਵਾਲ ਦਾ ਜਵਾਬ ਤੁਸੀਂ ਪਹਿਲਾਂ ਹੀ ਦੇ ਦਿੱਤਾ। ਸੋ ਇਹ ਇੱਕ ਖੁਸ਼ੀ ਦੀ ਗੱਲ ਹੈ ਕਿ ਬੇਸ਼ੱਕ ਅਸੀਂ ਅਜੇ ਡਿਸ਼ ਨੈਟਵਰਕ ਤੇ ਆਉਣ ਦੇ ਲਈ ਸੰਘਰਸ਼ੀਲ ਹੈ, ਪਰ ਜਿਹੜਾ ਖਾਸ ਤੌਰ ਤੇ ਇਹ ਜਿਹੜਾ ਸਮਾਰਟ TV ਆਇਆ, ਇਹਨੇ ਕੰਮ ਹੋਰ ਵੀ ਸੌਖਾ ਕਰ ਦਿੱਤਾ। ਸੋ ਅਸੀਂ ਸਮਝਦੇ ਹਾਂ ਕਿ ਬਹੁਤ ਵਾਰੀ ਕਈ ਪੁੱਛਣਗੇ ਕਿ ਜੀ ਕਦੋਂ ਆਓਗੇ ਡਿਸ਼ ਤੇ ਤਾਂ ਜਦੋਂ ਤੱਕ ਹੁੰਦਾ ਹੈ ਉਸ ਦੇ ਆਪਣੇ ਵੀ ਹੁਣ ਡਾਊਨਫਾਲ ਸ਼ੁਰੂ ਹੋਈ ਹੈ ਡਿਸ਼ ਦੀ। ਇੱਕ ਸਟੇਜ ਤੇ 27-28 ਹਜ਼ਾਰ ਉਹਨਾਂ ਦੇ ਕਸਟਮਰ ਸੀ, ਅਮਰੀਕਾ 'ਚ ਹੁਣ 21 ਹਜ਼ਾਰ ਰਹਿ ਗਏ ਨੇ, ਕਿਉਂਕਿ ਸਮਾਰਟ TV ਜੇ ਤੁਸੀਂ ਲੈਂਦੇ ਹੋ ਤਾਂ ਉਹਦੇ ਥੱਲੇ ਤੁਸੀਂ ਆਮ ਚੈਨਲ ਦੀ ਤਰ੍ਹਾਂ ਹੀ ਇਸ ਨੂੰ ਤੁਸੀਂ YouTube ਚੈਨਲ ਦੇ ਉੱਤੇ ਜਾ ਕੇ ਵੱਡੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ। ਸੋ ਅਸੀਂ ਇਹ ਰਿਕਮੈਂਡ ਵੀ ਕਰਾਂਗੇ ਕਿ ਜਿੱਥੇ ਅਸੀਂ ਹੋਰ ਖਰਚਾ ਕਰਦੇ ਹਾਂ, ਤੁਸੀਂ ਬੇਸ਼ੱਕ ਜਿਹੜੇ ਜਿਨ੍ਹਾਂ ਕੋਲ ਆਈਫੋਨਸ ਨੇ ਉਹ ਇਹਦੇ ਤੇ ਦੇਖਦੇ ਨੇ, ਪਰ ਜੇ ਬਜ਼ੁਰਗ ਤੁਹਾਡੇ ਪੇਰੈਂਟਸ ਔਰ ਘਰ 'ਚ ਬੈਠੇ ਨੇ, ਘਰ 'ਚ ਉਹਨਾਂ ਨੂੰ ਸਮਾਰਟ TV ਲਾ ਦਿਓ ਔਰ ਇਸ ਟਾਈਮ ਦੇ ਉੱਤੇ ਉਹ ਔਨ ਕਰਕੇ ਇਸ ਨੂੰ ਦੇਖ ਸਕਦੇ ਨੇ। ਸੋ ਕੁੱਲ ਮਿਲਾ ਕੇ ਥੋੜਾ ਬਹੁਤ ਸਵਾਲ ਜਵਾਬ ਸੈਸ਼ਨ ਵੀ ਹੋਇਆ, ਔਰ ਇਸ ਸਾਰੇ ਪ੍ਰੋਗਰਾਮ ਦੇ ਲਈ ਜਿਹੜਾ ਬਿਲਿੰਗਮ ਦਾ ਗੁਰਦੁਆਰਾ ਸਾਹਿਬ ਹੈ ਲੋਕਲ, ਔਰ ਜਦੋਂ ਅਸੀਂ ਸ਼ਾਮ ਨੂੰ ਲੰਗਰ ਛਕਣ ਦੇ ਲਈ ਉੱਥੇ ਗਏ, ਗੁਰਦੁਆਰਾ ਕਮੇਟੀ ਵੀ ਮਿਲਣਾ ਚਾਹੁੰਦੇ ਸੀ। ਸੋ ਉਹਨਾਂ ਨੇ ਬੜੀ ਦਿਲਚਸਪ ਗੱਲ ਦੱਸੀ, ਜਿਹੜੀ ਕਿ ਅਸੀਂ ਫੇਰ ਕਿਸੇ ਵੇਲੇ ਦੇ ਤੇ ਸਪੈਸ਼ਲ ਸਟੋਰੀ ਵੀ ਕਰਾਂਗੇ, ਕਿ ਇਹ ਉਹ ਟਾਊਨ ਹੈ ਜਿੱਥੇ ਸਭ ਤੋਂ ਪਹਿਲਾਂ ਆਪਣੇ ਲੋਕ ਆਏ, ਔਰ ਇੱਕ ਸਟੇਜ ਤੇ ਉਹਨਾਂ ਨੇ ਸ਼ਹਿਰ ਦੇ ਲੋਕਾਂ ਨੇ ਇਕੱਠੇ ਹੋ ਕੇ ਹਮਲਾ ਕਰਕੇ 300-400 ਦੇ ਕਰੀਬ ਸਿੱਖ ਸਨ, ਉਹਨਾਂ ਨੂੰ ਉੱਥੋਂ ਕੱਢ ਦਿੱਤਾ, ਔਰ ਉਹ ਪਹਿਲਾਂ ਸਿਟੀ ਹਾਲ ਦੇ ਵਿੱਚ ਰਹੇ, ਔਰ ਹਮਲਾ ਕਰਵਾਉਣ ਦੇ ਵਿੱਚ ਉਸ ਵੇਲੇ ਦਾ ਪੁਲਿਸ ਚੀਫ ਔਰ ਐਡਮਿਨਿਸਟ੍ਰੇਸ਼ਨ ਵੀ ਨਾਲ ਸੀ, ਕਿਉਂਕਿ ਲੋਕ ਗੋਰਿਆਂ ਨੂੰ ਲੱਗਦਾ ਸੀ ਕਿ ਸਾਡੇ ਜੌਬ ਇਹ ਖੋ ਰਹੇ ਨੇ, ਇੱਕ ਸਿੱਖ 2-2 ਬੰਦਿਆਂ ਜਿੰਨਾ ਕੰਮ ਕਰਦਾ ਸੀ। ਸੋ ਉਹਨਾਂ ਨੂੰ ਫਿਰ ਸ਼ਹਿਰ ਛੱਡ ਕੇ ਜਾਣਾ ਪਿਆ ਸੀ। ਸੋ ਇਹ ਗੱਲ 1907 ਦੀ ਹੈ। ਸੋ 2007 ਦੇ ਵਿੱਚ ਸਿਟੀ ਕੌਂਸਲ ਨੇ ਉਸ ਬਿਲਿੰਗਮ ਟਾਊਨ ਦੀ ਇੱਕ ਮਤਾ ਕੀਤਾ, ਹਜ਼ਾਰਾਂ ਲੋਕਾਂ ਦਾ ਇਕੱਠ ਕੀਤਾ, ਔਰ ਉਹਨਾਂ ਨੇ ਮੁਆਫੀ ਮੰਗੀ ਕਿ 100 ਸਾਲ ਪਹਿਲਾਂ ਜਿਹੜਾ ਸਾਡੇ ਸਿਟੀ ਚੀਫ ਨੇ ਔਰ ਲੋਕਾਂ ਨੇ ਜਿਹੜਾ ਵਰਤਾਰਾ ਕੀਤਾ ਸੀ,
ਅਸੀਂ ਉਸ ਦੀ ਸਿੱਖ ਕੌਮ ਤੋਂ ਮੁਆਫੀ ਮੰਗਦੇ ਹਾਂ। ਪਰ ਅਸੀਂ ਸਾਨੂੰ ਦੇ ਡਾਕੂਮੈਂਟਸ ਮਿਲ ਜਾਣਗੇ ਆਉਣ ਵਾਲੇ ਦਿਨਾਂ 'ਚ, ਅਸੀਂ ਉਸ ਰੈਜ਼ੋਲੂਸ਼ਨ ਨੂੰ ਵੀ ਔਰ ਇਸ ਦੇ ਉੱਤੇ ਸਪੈਸ਼ਲ ਫੀਚਰ ਕਰਾਂਗੇ। ਇਹ ਬਹੁਤ ਵੱਡੀ ਗੱਲ ਹੈ ਕਿ ਜੇ 100 ਸਾਲ ਬਾਅਦ ਵੀ ਮੁਆਫੀ ਮੰਗੀ ਜਾਣੀ, ਇਹ ਦੱਸਦਾ ਹੈ ਕਿ ਵੀ ਜਿਹੜੀਆਂ ਸਿਵਲਾਈਜ਼ਡ ਕੌਮਾਂ ਹੁੰਦੀਆਂ ਨੇ, ਸਿਵਲਾਈਜ਼ਡ ਨੇਸ਼ਨਸ ਹੁੰਦੇ ਨੇ, ਉਹ ਕਿਵੇਂ ਸਾਰਾ ਇਸ ਪਾਰਟ ਨੂੰ, ਇਹਦੇ ਬਾਵਜੂਦ ਕਿ ਕੋਈ ਗਲਤੀ ਵੀ ਹੋਈ ਹੋਏ, ਉਹ ਇਤਿਹਾਸ ਨੂੰ ਪਿੱਛੇ ਰੱਖ ਕੇ ਉਹ ਭਵਿੱਖ ਨੂੰ ਜਿਹੜਾ ਹੈ ਇਮਾਨਦਾਰੀ ਦੇ ਨਾਲ ਨਵਾਂ ਤਰਾਸ਼ਣਾ ਚਾਹੁੰਦੇ ਨੇ। ਸੋ ਅਸੀਂ ਇਸ ਸਮੇਂ ਦੌਰਾਨ ਬਹੁਤ ਸਾਰਿਆਂ ਦੇ ਨਾਲ 1-to-1 ਵੀ ਮੁਲਾਕਾਤ ਦਾ ਮੌਕਾ ਬਣਿਆ। ਭਾਈ ਹਰਪਾਲ ਸਿੰਘ ਚੀਮਾ ਜਿਹੜੇ ਕਿ ਲਗਭਗ ਇੱਥੇ 10-11 ਸਾਲ ਜੇਲ੍ਹ 'ਚ ਰਹੇ, ਹੁਣ 9-10 ਸਾਲ ਤੋਂ ਪਿੱਛੇ ਨੇ, ਉਹਨਾਂ ਦੀ ਸਿੰਘਣੀ ਸਾਹਿਬਾਂ ਬੀਬੀ ਰਾਜਵਿੰਦਰ ਕੌਰ, ਉਹਨਾਂ ਦਾ ਬੇਟਾ ਦਿਆ ਸਿੰਘ। ਮੈਂ ਹਮੇਸ਼ਾ ਜਦੋਂ ਸੀਐਟਲ ਵਿਜ਼ਿਟ ਕਰਾਂ ਉਹਨਾਂ ਵੱਲ ਮੈਂ ਜਾਣਾ ਆਪਣਾ ਇੱਕ ਫਰਜ਼ ਸਮਝਦਾ ਹੁੰਦਾ। ਔਰ ਇਸ ਤੋਂ ਇਲਾਵਾ ਹੋਰ ਵੀ ਵੀਰਾਂ ਨੇ ਜਿਹੜਾ ਹੈ ਬਹੁਤ ਮਾਣ ਆਦਰ ਦਿੱਤਾ ਹੈ। ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਸੋ ਇਹ ਸਾਡਾ ਉਹ ਪਾਰਟ ਰਿਹਾ। ਇੱਥੇ ਬ੍ਰੇਕ ਲਈਏ ਜੀ ਡਾਕਟਰ ਸਾਹਿਬ, ਫਿਰ ਇਸ਼ੂਜ਼ ਵੱਲ ਆਉਂਦੇ ਜੀ ਡਾਕਟਰ ਸਾਹਿਬ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।